ਜੀ। अस्सलाम वालेकुम। आस है तुसी सारे ठीक होवोगे। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਲਿਖਾਰੀ ਹੈ ਐਰਿਕ ਫਰੋਮ, ਉਹਦੀ ਕਿਤਾਬ ਹੈ ਦੀ ਆਰਟ ਆਫ ਲਵਿੰਗ, ਉਹਦੇ ਬਾਰੇ ਗੱਲ ਕਰਦੇ ਹਾਂ। ਤੇ ਅਸੀਂ ਇਸ ਕਿਤਾਬ ਦੇ ਬਾਰੇ 'ਚ ਦੱਸਦੇ ਹਾਂ ਕਿ ਇਸ ਕਿਤਾਬ ਦੇ ਵਿੱਚ ਇਸ ਲਿਖਾਰੀ ਨੇ ਕਿਸ ਮੌਜੂ ਤੇ ਗੱਲ ਕੀਤੀ ਹੈ। ਇਸ ਲਿਖਾਰੀ ਨੇ ਇਸ ਕਿਤਾਬ ਦੇ ਵਿੱਚ ਮੁਹੱਬਤ ਦੇ ਮੌਜੂ ਤੇ ਗੱਲ ਕੀਤੀ ਹੈ। ਇਸ ਲਿਖਾਰੀ ਦਾ ਵਿਚਾਰ ਹੈ ਕਿ ਮੁਹੱਬਤ ਇੱਕ ਅਹਿਸਾਸ ਨਹੀਂ, ਸਗੋਂ ਇੱਕ ਫੈਸਲਾ ਹੈ। ਅਸੀਂ ਜ਼ਿਆਦਾਤਰ ਮੁਹੱਬਤ ਨੂੰ ਇੱਕ ਅਹਿਸਾਸ ਸਮਝਦੇ ਹਾਂ। ਜ਼ਿਆਦਾਤਰ ਦੁਨੀਆ ਤੇ ਲੋਕ ਇਹਨੂੰ ਇੱਕ ਸਮਝਦੇ ਨੇ ਅਹਿਸਾਸ, ਪਰ ਐਰਿਕ ਫਰੋਮ ਦਾ ਕਹਿਣਾ ਹੈ ਕਿ ਇਹ ਅਸਲੋਂ ਇੱਕ ਇੰਤਖਾਬ ਹੈ, ਇੱਕ ਚੋਣ ਹੈ। ਉਹਦਾ ਆਖਣਾ ਹੈ ਕਿ ਅਸੀਂ ਕਿਸੇ ਨਾਲ ਮੁਹੱਬਤ ਕਰਨ ਜੋਗੇ ਨਹੀਂ, ਬਲਕਿ ਅਸੀਂ ਉਹਨੂੰ ਇੱਕ ਚੋਣ ਦੇ ਤੌਰ ਤੇ, ਇੰਤਖਾਬ ਦੇ ਤੌਰ ਤੇ ਮੁਹੱਬਤ ਕਰਦੇ ਹਾਂ। ਇੱਥੋਂ ਤੀਕਰ ਕਿ ਭਾਵੇਂ ਉਹ ਬੰਦਾ ਜਿਹਦੇ ਨਾਲ ਅਸੀਂ ਮੁਹੱਬਤ ਕਰਦੇ ਹਾਂ ਉਹ ਐਡਾ ਚੰਗਾ ਜਾਂ ਐਡਾ ਸੋਹਣਾ ਨਾ ਵੀ ਹੋਵੇ, ਫਿਰ ਵੀ ਸਾਡਾ ਇੱਕ ਇੰਤਖਾਬ ਹੁੰਦਾ ਉਹਦੇ ਨਾਲ ਮੁਹੱਬਤ ਕਰਨ ਦਾ। ਉਸ ਤੋਂ ਬਾਅਦ ਜਿਹੜੀ ਦੂਜੀ ਗੱਲ ਕਰਦਾ ਹੈ ਉਹ ਐਰਿਕ ਫਰੋਮ, ਉਹ ਮੁਹੱਬਤ ਦੀਆਂ 4 ਕਿਸਮਾਂ ਦੇ ਬਾਰੇ ਦੱਸਦਾ ਹੈ। ਉਹ ਦੱਸਦਾ ਹੈ ਕਿ ਮੁਹੱਬਤ ਜਿਹੜੀ ਹੈ ਉਹ ਇੱਕ ਹੁੰਦੀ ਹੈ ਪੁਰਜੋਸ਼ ਮੁਹੱਬਤ, ਇੱਕ ਹੁੰਦੀ ਹੈ ਦੋਸਤੀ ਦੀ ਮੁਹੱਬਤ, ਇਸ ਤੋਂ ਬਾਅਦ ਇੱਕ ਮੁਹੱਬਤ ਦੀ ਕਿਸਮ ਹੁੰਦੀ ਹੈ ਬੇਲੌਸ ਮੁਹੱਬਤ, ਤੇ ਚੌਥੀ ਜਿਹੜੀ ਕਿਸਮ ਹੈ ਉਹ ਹੁੰਦੀ ਹੈ ਖਾਨਦਾਨੀ ਮੁਹੱਬਤ। ਉਹ ਦੱਸਦਾ ਹੈ ਕਿ ਹਰ ਕਿਸਮ ਦੀ ਮੁਹੱਬਤ ਦੀ ਆਪਣੀ ਆਪਣੀ ਵੱਖਰੀ ਉਚੇਚਤਾ ਤੇ ਵੱਖਰੀ ਵੱਖਰੀ ਇਹਦੀ ਕਦਰ ਹੁੰਦੀ ਹੈ। ਫਿਰ ਤੀਸਰੀ ਜਿਹੜੀ ਗੱਲ ਕਰਦਾ ਹੈ ਉਹ ਮੁਹੱਬਤ ਦਾ ਤਾਲੁਕ ਦੱਸਦਾ ਹੈ, ਇਹਦਾ ਸਾਂਗਾ ਦੱਸਦਾ ਹੈ ਕਿ ਕਬਜ਼ੇ ਨਾਲ ਨਹੀਂ, ਸਗੋਂ ਆਜ਼ਾਦੀ ਨਾਲ ਹੈ। ਉਹ ਦੱਸਦਾ ਹੈ ਕਿ ਦੁਨੀਆ ਤੇ ਜ਼ਿਆਦਾਤਰ ਮੁਹੱਬਤ ਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਅਸੀਂ ਕਿਸੇ ਦੂਜੇ ਬੰਦੇ ਦੇ ਮਾਲਕ ਹਾਂ, ਪਰ ਉਹਦਾ ਵਿਚਾਰ ਹੈ ਕਿ ਨਹੀਂ, ਇਸ ਤਰ੍ਹਾਂ ਨਹੀਂ। ਇਹ ਇੱਕ ਕਿਸਮ ਦੀ ਆਜ਼ਾਦੀ ਹੈ, ਅਸੀਂ ਦੂਜੇ ਬੰਦੇ ਨੂੰ ਵੀ ਥੋੜੀ ਆਜ਼ਾਦੀ ਦਿੰਦੇ ਹਾਂ। ਇਸ ਤੋਂ ਬਾਅਦ ਜਿਹੜੀ ਚੌਥੀ ਗੱਲ ਕਰਦਾ ਹੈ ਉਹ ਇਹ ਲਿਖਾਰੀ ਕਰਦਾ ਹੈ ਕਿ ਮੁਹੱਬਤ ਇੱਕ ਫਨ ਹੈ, ਇੱਕ ਕਲਾ ਹੈ, ਤੇ ਇਹਦੇ ਵਾਸਤੇ ਉਹ ਦੱਸਦਾ ਹੈ ਕਿ ਸਾਨੂੰ ਮਸ਼ਕ ਦੀ ਲੋੜ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੁਨੀਆ ਦੇ ਅਸੀਂ ਮੁਖਤਲਿਫ ਕੰਮਾਂ ਨੂੰ ਸਿੱਖਦੇ ਹਾਂ, ਵੱਖਰੇ ਵੱਖਰੇ ਕੰਮਾਂ ਨੂੰ, ਉਹਦੇ ਵਿੱਚ ਅਸੀਂ ਪ੍ਰੈਕਟਿਸ ਕਰਦੇ ਹਾਂ, ਮਸ਼ਕ ਕਰਦੇ ਹਾਂ ਤੇ ਬਿਹਤਰੀ ਵਾਲੇ ਪਾਸੇ ਜਾਂਦੇ ਹਾਂ। ਇਸੇ ਤਰ੍ਹਾਂ ਮੁਹੱਬਤ ਦੇ ਵਿੱਚ ਵੀ ਸਾਨੂੰ ਇਸੇ ਕਿਸਮ ਦੀ ਜਿਹੜੀ ਹੈ ਉਹ ਮਸ਼ਕ ਦੀ ਲੋੜ ਪੈਂਦੀ ਹੈ। ਅਸੀਂ ਦੂਜੇ ਬੰਦੇ ਬਾਰੇ ਜਾਣਨ ਵਾਸਤੇ ਤਿਆਰ ਰਹਿੰਦੇ ਹਾਂ, ਹਰ ਵਕਤ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਮੁਹੱਬਤ ਦਾ ਹਿੱਸਾ ਹੈ। ਫਿਰ ਜਿਹੜੀ ਪੰਜਵੀਂ ਗੱਲ ਕਰਦਾ ਹੈ ਲਿਖਾਰੀ, ਉਹ ਇਹ ਦੱਸਦਾ ਹੈ ਕਿ ਮੁਹੱਬਤ ਗੈਰ ਫਾਲ ਨਹੀਂ ਹੁੰਦੀ, ਬਲਕਿ ਇਹ ਫਾਲ ਹੁੰਦੀ ਹੈ। ਮੁਹੱਬਤ ਨਿਰਾ ਕਿਸੇ ਨਾਲ ਪਿਆਰ ਮਹਿਸੂਸ ਕਰਨ ਦਾ ਨਾਂ ਨਹੀਂ, ਇਹ ਸਿਰਫ ਇਸ ਗੱਲ ਦਾ ਨਾਂ ਨਹੀਂ ਕਿ ਬੰਦਾ ਕਿਸੇ ਨੂੰ ਇਹ ਦੱਸ ਸਕੇ ਕਿ ਸਾਨੂੰ ਉਹਦੀ ਪਰਵਾਹ ਹੈ। ਸਾਨੂੰ ਦੂਜੇ ਇਨਸਾਨ ਵਾਸਤੇ ਕੰਮ ਆਉਣ ਵਾਸਤੇ ਤਿਆਰ ਰਹਿਣ ਦੀ ਲੋੜ ਪੈਂਦੀ ਹੈ। ਅਸਲ ਮੁਹੱਬਤ ਇਹ ਹੈ, ਭਾਵੇਂ ਉਹ ਕਿਸੇ ਔਖਿਆਈ 'ਚ ਕਿਉਂ ਨਾ ਹੋਵੇ ਬੰਦਾ, ਅਸੀਂ ਉਹਦੇ ਵਾਸਤੇ ਹਰ ਵਕਤ ਤਿਆਰ ਰਹਿੰਦੇ ਹਾਂ। ਤੇ ਛੇਵੀਂ ਤੇ ਆਖਰੀ ਗੱਲ ਜਿਹੜਾ ਇਹ ਰਾਈਟਰ ਦੱਸਦਾ ਹੈ ਉਹ ਇਹ ਦੱਸਦਾ ਹੈ ਕਿ ਮੁਹੱਬਤ ਜਿਹੜਾ ਹੈ ਉਹਦਾ ਸਾਂਗਾ ਕਮਾਲ ਨਾਲ ਨਹੀਂ, ਸਗੋਂ ਕਬੂਲੀਅਤ ਨਾਲ ਹੈ। ਯਾਨੀ ਅਸੀਂ ਆਪਣੇ ਪਿਆਰਿਆਂ ਨਾਲ ਅਕਸਰ ਇਹ ਸੋਚ ਰੱਖਦੇ ਹਾਂ ਕਿ ਉਹ ਕਾਮਲ ਨੇ, ਮੁਕੰਮਲ ਨੇ, ਪਰ ਫਰਾਮ ਦਾ ਜਿਹੜਾ ਖਿਆਲ ਹੈ, ਉਹਦਾ ਵਿਚਾਰ ਹੈ, ਉਹ ਇਹ ਹੈ ਕਿ ਸੱਚੀ ਮੁਹੱਬਤ ਲੋਕਾਂ ਨੂੰ ਸਗੋਂ ਉਸੇ ਤਰ੍ਹਾਂ ਕਬੂਲਣ ਹੈ ਜਿਵੇਂ ਦੇ ਉਹ ਹੁੰਦੇ ਨੇ। ਮਤਲਬ ਬੰਦੇ ਵਿੱਚ ਜੇ ਕੋਈ ਘਾਟਾਂ ਹੋਣ, ਜੇ ਕੋਈ ਕਮੀਆਂ ਹੋਣ, ਤੇ ਅਸੀਂ ਉਹਨੂੰ ਉਸੇ ਤਰ੍ਹਾਂ ਹੀ ਕਬੂਲ ਕਰਦੇ ਹਾਂ, ਉਹਦੀਆਂ ਘਾਟਾਂ ਕਮੀਆਂ ਸਮੇਤ। ਇਸ ਵਾਸਤੇ ਮੁਹੱਬਤ ਇਹ ਨਹੀਂ ਭਈ ਕੋਈ ਇਹ ਸੋਚੇ ਬਈ ਇਹ ਚੀਜ਼ ਜਿਹੜੀ ਇਹਦੇ ਵਿੱਚ ਖਾਮੀ ਕੋਈ ਨਹੀਂ ਹੈ। ਅਸੀਂ ਜਿਸ ਨਾਲ ਪਿਆਰ ਕਰਦੇ ਹਾਂ, ਜਿਹਨੂੰ ਚੰਗਾ ਸਮਝਦੇ ਹਾਂ, ਉਹਦੇ ਬਾਰੇ ਇਹ ਖਿਆਲ ਰੱਖੀਏ ਕਿ ਇਹ ਖਾਮੀਆਂ ਤੋਂ ਪਾਕ ਹੈ, ਪਰ ਨਹੀਂ, ਇਹ ਸਾਰੀਆਂ ਫਜ਼ੂਲ ਗੱਲਾਂ ਨੇ। ਖਾਮੀਆਂ ਖੂਬੀਆਂ ਹਰ ਬੰਦੇ 'ਚ ਹੁੰਦੀਆਂ ਨੇ, ਤੇ ਅਸੀਂ ਜਿਸ ਨਾਲ ਪਿਆਰ ਕਰਦੇ ਹਾਂ, ਜਿਸ ਨੂੰ ਚੰਗਾ ਸਮਝਦੇ ਹਾਂ, ਉਹਦੇ ਨਾਲ ਅਸੀਂ ਖਾਮੀਆਂ ਤੇ ਖੂਬੀਆਂ ਦੋਵਾਂ ਨੂੰ ਚੰਗਾ ਸਮਝ ਰਹੇ ਹੁੰਦੇ ਹਾਂ। ਤੇ ਸੰਗਿਓ ਬੇਲੀਓ, ਇਹਦੇ ਨਾਲ ਹੀ ਇਸ ਕਿਤਾਬ ਦੇ ਬਾਰੇ 'ਚ ਜਿਹੜਾ ਮੁਖਤਸਰ ਤਬਸਰਾ ਇਹ ਖਤਮ ਹੁੰਦਾ ਹੈ। ਅਗਲੀ ਵਾਰੀ ਕਿਸੇ ਹੋਰ ਕਿਤਾਬ ਨੂੰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਸਾਂ। ਅੱਲਾ ਬੇਲੀ।